व्यूअर्स ब्रेक तो बाद थोड़ा स्वागत है जी। डॉक्टर साहब हुण साडे दर्शकों दसो अज दिन दी सिख हिस्टरी एंड वर्ल्ड हिस्टरी विच की अहमियत है। सिख इतिहास के हवाले नाल 1947 ਦੇ ਵਿੱਚ ਅੱਜ ਦੇ ਦਿਨ ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਵੱਲੋਂ ਇਹ ਸਰਕੂਲਰ ਜਿਹਦੇ ਵਿੱਚ ਕਿ ਪਟੇਲ ਔਰ ਨਹਿਰੂ ਦੀ ਸ਼ਮੂਲੀਅਤ ਸੀ ਜਾਰੀ ਹੋਇਆ ਵੀ ਸਿੱਖ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ ਔਰ ਡਿਪਟੀ ਕਮਿਸ਼ਨਰਸ ਨੂੰ ਮੈਜਿਸਟ੍ਰੇਟਸ ਨੂੰ ਕਿਹਾ ਗਿਆ ਵੀ ਇਹਨਾਂ ਦੀਆਂ ਜਿਹੜੀਆਂ ਐਂਟੀ ਲਾਅ ਐਕਟੀਵਿਟੀਜ਼ ਨੇ ਐਂਡ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਜ਼ ਕਿ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਬੜਾ ਖਤਰਾ ਨੇ ਇਹਨਾਂ ਦੇ ਉੱਤੇ ਅੱਖ ਰੱਖੋ ਜੀ। 1955 ਚ ਅੱਜ ਦੇ ਦਿਨ ਭੀਮ ਸੈਨ ਸੱਚਰ ਜਿਹਨੇ ਜਿਹੜਾ ਚੀਫ ਮਿਨਿਸਟਰ ਸੀ ਪੰਜਾਬ ਦਾ ਔਰ 4 ਜੁਲਾਈ 1955 ਨੂੰ ਉਹਨੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਅਸ਼ਵਨੀ ਕੁਮਾਰ ਦੀ ਅਗਵਾਈ 'ਚ ਪੁਲਿਸ ਭੇਜੀ ਸੀ। ਸਿੱਖਾਂ 'ਚ ਇੰਨਾ ਕੁ ਰੋਹ ਜਾਗਿਆ ਕਿ ਉਹਨੇ ਅੱਜ ਦੇ ਦਿਨ ਹਰਮੰਦਰ ਸਾਹਿਬ ਦਰਬਾਰ ਸਾਹਿਬ ਕੰਪਲੈਕਸ 'ਚ ਆ ਕੇ ਸਿੱਖਾਂ ਤੋਂ ਮਾफ़ੀ ਮੰਗੀ ਔਰ ਬਾਅਦ 'ਚ ਉਹਨੂੰ ਰਿਜ਼ਾਈਨ ਵੀ ਕਰਨਾ ਪਿਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 680 ਚ ਕਰਬਲਾ ਦੀ ਲੜਾਈ ਹੋਈ ਜਿਹਦੇ 'ਚ ਕਿ ਹੁਸੈਨ ਮਾਰੇ ਗਏ ਔਰ ਕੌਲਫ ਯਜ਼ੀਦ ਜਿਹੜਾ ਹੈ ਉਹ ਜਿੱਤਿਆ। ਯਜ਼ੀਦ ਇੰਨਾ ਕੁ ਨਫ਼ਰਤ ਦਾ ਨਾਂ ਹੈ ਕਿ ਕੋਈ ਵੀ ਮੁਸਲਮਾਨ ਜਿਹੜਾ ਆਪਣੇ ਬੱਚੇ ਦਾ ਨਾਂ ਯਜ਼ੀਦ ਨਹੀਂ ਰੱਖਦਾ ਜੀ। 1868 ਦੇ ਵਿੱਚ ਕਿਊਬਾ ਨੇ ਸਪੇਨ ਦੇ ਖਿਲਾਫ ਬਗਾਵਤ ਕਰਕੇ ਆਜ਼ਾਦੀ ਜਿੱਤੀ। 1868 ਚ ਫਿਜੀ ਜਿਹੜਾ ਹੈ ਉਹ ਬ੍ਰਿਟਿਸ਼ ਤੋਂ ਅੱਡ ਹੋ ਕੇ ਦੇਸ਼ ਅੱਡ ਬਣਿਆ। 1911 ਚ ਪਨਾਮਾ ਨਹਿਰ ਦੇ ਵਿੱਚ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋਈ। 1924 ਚ ਮੱਕੇ ਦਾ ਕੰਟਰੋਲ ਸਾਊਦ ਫੈਮਿਲੀ ਕੋਲ ਆਇਆ ਜਿਹੜੇ ਅੱਜ ਸਾਊਦੀ ਅਰੇਬੀਆ ਜਿਹਨਾਂ ਦੇ ਨਾਂ 'ਤੇ। 1944 ਚ ਅਮਰੀਕਾ ਨੇ ਓਕਨਾਵਾ ਜਾਪਾਨੀ ਜਿਹੜਾ ਆਈਲੈਂਡ ਹੈ ਉਹਦੇ 'ਤੇ ਕਬਜ਼ਾ ਕੀਤਾ। 1970 ਚ ਫਿਜੀ ਜਿਹੜਾ ਹੈ ਅਗੇਨ ਬ੍ਰਿਟਨ ਤੋਂ ਆਜ਼ਾਦ ਹੋਇਆ। 1979 ਚ ਪਨਾਮਾ ਵਾਲਿਆਂ ਨੂੰ ਆਪਣੇ ਸੋਵਰਨਟੀ ਹੱਕ ਮਿਲੇ ਔਰ 2006 ਦੇ ਵਿੱਚ ਗੂਗਲ ਨੇ youtube.com ਨੂੰ 1.6 ਬਿਲੀਅਨ ਡਾਲਰਸ ਦੇ ਨਾਲ ਖਰੀਦਿਆ ਜੀ। ਪਤਾ ਕਿੰਨਾ ਹੁੰਦਾ 1.6 ਬਿਲੀਅਨ ਏਡੇ ਸਾਰੇ ਓਕੇ ਡਾਕਟਰ ਸਾਹਿਬ ਸਾਡਾ ਅੱਜ ਦਾ ਸਵਾਲ ਹੈ ਹਰਿਆਣੇ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਬੀਜੇਪੀ ਦੇ ਅੰਮ੍ਰਿਤਸਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਨਵਜੋਤ ਸਿੱਧੂ ਨੇ ਬਾਦਲ ਪਿਓ ਪੁੱਤਰ ਤੇ ਗੰਭੀਰ ਦੋਸ਼ ਲਾਏ ਹਨ। ਕੀ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਟੁੱਟਣ ਜਾ ਰਿਹਾ ਹੈ ਜੀ ਡਾਕਟਰ ਸਾਹਿਬ? ਦੇਖੋ ਹਰਿਆਣੇ 'ਚ ਬਾਦਲ ਪਿਓ ਪੁੱਤਰ ਓਮ ਪ੍ਰਕਾਸ਼ ਚਟਾਲਾ ਦੀ ਪਾਰਟੀ ਦੇ ਲਈ ਕੰਪੇਨ ਕਰ ਰਹੇ ਨੇ। ਬੀਜੇਪੀ ਨੇ ਆਪਣਾ ਸਭ ਕੁਝ ਸਟੇਕ ਹੈ ਜੀ ਅਸੀਂ ਸਰਕਾਰ ਬਣਾਉਣੀ ਹੈ ਮਹਾਰਾਸ਼ਟਰ 'ਚ ਵੀ ਹਰਿਆਣੇ 'ਚ ਵੀ। ਔਰ ਬਾਦਲ ਦੀ ਜੋ ਦੁਰਗਤ ਅਰੁਣ ਜੇਤਲੀ ਨੇ ਬਣਾਈ ਸ਼ਾਂਤਾ ਕੁਮਾਰ ਨੇ ਬਿਆਨ ਦਿੱਤਾ ਹੈ। ਹੁਣ ਨਵਜੋਤ ਸਿੱਧੂ ਜਿਹੜਾ ਆਪਣੀ ਪਾਰਟੀ ਦੇ ਕੈਂਡੀਡੇਟ ਲਈ ਅੰਮ੍ਰਿਤਸਰ 'ਚ ਕੰਪੇਨ ਨਹੀਂ ਸੀ ਕਰਦਾ ਇਹਨੂੰ ਹਰਿਆਣੇ ਦੇ ਉਹਨਾਂ ਹਲਕਿਆਂ 'ਚ ਹੀ ਭੇਜਿਆ ਜਿੱਥੇ ਬਾਦਲ ਪਿਓ ਪੁੱਤਰ ਕੰਪੇਨ ਕਰ ਰਹੇ ਨੇ ਜਾ ਕੇ। ਸੋ ਜ਼ਾਹਰ ਹੈ ਵੀ ਬੀਜੇਪੀ ਨਵਜੋਤ ਸਿੱਧੂ ਨੂੰ ਆਉਣ ਵਾਲੇ ਸਮੇਂ 'ਚ ਹੋ ਸਕਦਾ ਪੰਜਾਬ 'ਚ ਰੀਹੈਬਿਲਿਟੇਟ ਦੁਬਾਰਾ ਕਰਨ ਉਹਨੂੰ ਚੀਫ ਮਿਨਿਸਟਰ ਕੈਂਡੀਡੇਟ ਦੇ ਤੌਰ 'ਤੇ ਉਭਾਰਨ। ਔਰ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਦਲ ਅਕਾਲੀ ਦਲ ਔਰ ਬੀਜੇਪੀ ਦੇ ਵਿੱਚ ਰਿਲੇਸ਼ਨਸ਼ਿਪ ਬੜੀ ਸਟ੍ਰੇਨਡ ਹੈ। ਇੱਕ ਪਾਸੇ ਜੋ ਇਹ ਕਹਿੰਦੇ ਨੇ ਬੀਜੇਪੀ ਵਾਲੇ ਉਹਨੂੰ ਕੱਟ ਰਹੇ ਨੇ। ਹੁਣ ਇਹ ਸੈਮੀਫਾਈਨਲ ਕਬੱਡੀਆਂ ਦਾ ਪਾਕਿਸਤਾਨ 'ਚ ਹੋਣਾ ਸੀ ਲੇਕਿਨ ਨਾਲ ਦੀ ਨਾਲ ਹੀ ਉਹਨਾਂ ਨੇ ਜਿਹੜਾ ਬੀਜੇਪੀ ਪੰਜਾਬ ਦਾ ਪ੍ਰਧਾਨ ਨੇ ਕਿਹਾ ਜੀ ਉਧਰ ਫਾਇਰਿੰਗ ਹੋ ਰਹੀ ਹੈ ਦੋਨੋਂ ਪਾਸੇ ਇੰਡੀਆ ਪਾਕਿਸਤਾਨ 'ਚ ਉੱਥੇ ਇਹਨੂੰ ਕੈਂਸਲ ਕੀਤਾ ਜਾਏ। ਸੋ ਇਹ ਹੋਰ ਆਪਣੀ ਆਵਾਜ਼ ਕੱਢ ਰਹੇ ਨੇ ਔਰ ਨਵਜੋਤ ਸਿੱਧੂ ਨੇ ਜਿਸ ਘਟੀਆ ਅੰਦਾਜ਼ ਦੇ ਵਿੱਚ ਇਹਨਾਂ ਪਿਓ ਪੁੱਤਰ ਦੀ ਜਿਹੜੀ ਉਹ ਕਿਸੇ ਨੇ ਫੇਸਬੁੱਕ 'ਤੇ ਲਿਖਿਆ ਸੀ ਕਿ ਇਹਨਾਂ ਦੇ ਕੱਪੜੇ ਲਾਏ ਪਿਓ ਪੁੱਤਰ ਦੇ ਯਾਨੀ ਉਹਨੇ ਮੈਂ ਰਿਪੀਟ ਨਹੀਂ ਕਰਨਾ ਚਾਹੁੰਦਾ ਬਟ ਉਹਨੇ ਛੱਡਿਆ ਕੁਛ ਨਹੀਂ ਇਹਨਾਂ ਦਾ ਇਹਨਾਂ ਨੂੰ ਸਭ ਕੁਛ ਹੀ ਸਾਰੇ ਚਾਰਜ ਲਾਏ ਨੇ। ਹਾਲਾਂਕਿ ਜੇ ਏਡਾ ਹੀ ਸਿੱਧੂ ਇਮਾਨਦਾਰ ਹੈ ਅਤੇ ਉਹਦੀ ਘਰ ਵਾਲੀ ਜਿਹੜੀ ਹੈ ਨਵਜੋਤ ਕੌਰ ਉਹ ਮਿਨਿਸਟਰ ਹੈ ਬਾਦਲ ਮਿਨਿਸਟਰੀ 'ਚ ਪੰਜਾਬ ਉਹ ਤੋਂ ਪਹਿਲਾਂ ਅਸਤੀਫਾ ਦਿਵਾਓ। ਲੇਕਿਨ ਇਹ ਗੱਲ ਪੁਆਇੰਟ ਆਊਟ ਕਰਦੀ ਹੈ ਵੀ ਬੀਜੇਪੀ ਔਰ ਅਕਾਲੀ ਦਲ ਦੇ ਸਬੰਧ ਕਾਫੀ ਜਿਹੜੇ ਨੇ ਸਟ੍ਰੇਨਡ ਨੇ ਔਰ ਇਹ ਟੁੱਟਣ ਵੱਲ ਵੀ ਜਾ ਸਕਦੇ ਨੇ ਜੀ। ਡਾਕਟਰ ਸਾਹਿਬ ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 63 ਨੂੰ ਚੁਣੇ। ਦ੍ਰਿਸ਼ਟ ਦਰਸ ਲਿਵ ਗੁਰਸਿੱਖ ਸੰਧ ਮਿਲੇ ਘਟ ਘਟ ਕਾਸ ਜਲ ਅੰਤਰ ਧਿਆਨ ਹੈ ਸ਼ਬਦ ਸੁਰਤ ਲਿਵ ਗੁਰਸਿੱਖ ਸੰਧ ਮਿਲੇ ਜੰਤਰ ਤੁਨ ਜੰਤਰੀ ਉਨਮਨ ਉਨਮਾਨ ਹੈ ਗੁਰਮੁਖ ਮਨ ਬਚ ਕਰਮ ਇਕੱਤਰ ਪਏ ਤਨ ਤ੍ਰਿਭਵਨ ਗਤ ਗਮਿਤਾ ਗਿਆਨ ਹੈ ਏਕ ਓ ਅਨੇਕ ਮੇਕ ਬ੍ਰਹਮ ਵਿਵੇਕ ਟੇਕ ਸਰੋਤ ਸਰਤਾ ਸਮੁੰਦਰ ਆਤਮ ਸਮਾਨ ਹੈ ਜੀ। ਇਸ 'ਚ ਭਾਈ ਸਾਹਿਬ ਨੇ ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਬਿਆਨ ਕੀਤਾ ਕਿ ਜਦੋਂ ਕੋਈ ਸਿੱਖ ਗੁਰੂ ਦੇ ਨਾਲ ਆਪਾ ਸਮਰਪਿਤ ਕਰਕੇ ਜੁੜ ਜਾਂਦਾ ਹੈ ਤੇ ਫਿਰ ਉਸ ਦੀ ਦ੍ਰਿਸ਼ਟੀ ਦੇ ਵਿੱਚ ਗੁਰੂ ਦੀ ਦ੍ਰਿਸ਼ਟੀ ਆ ਜਾਂਦੀ ਹੈ। ਦ੍ਰਿਸ਼ਟ ਦਰਸ ਲਿਵ ਗੁਰਸਿੱਖ ਸੰਧ ਮਿਲੇ ਫਿਰ ਘਟ ਘਟ ਹਰ ਹਿਰਦੇ ਦੇ ਵਿੱਚ ਉਹਨੂੰ ਨਿਰੰਕਾਰ ਨਜ਼ਰ ਆਉਂਦਾ ਹੈ
ਜਿਸ ਤਰ੍ਹਾਂ ਕਾਸ ਜਲ ਅੰਤਰ ਧਿਆਨ ਹੈ, ਜਿਵੇਂ ਸਮੁੰਦਰ ਸਪੇਸ ਜਿਹੜਾ ਹੈ ਉਹ ਜਿੰਨੇ ਵੀ ਪਾਣੀ ਦੇ ਸੋਰਸ ਨੇ ਉਹਨਾਂ ਦੇ ਵਿੱਚ ਨਜ਼ਰ ਆਉਂਦਾ ਹੈ। ਜੀ ਸ਼ਬਦ ਸੁਰਤ ਲਿਵ ਗੁਰਸਿੱਖ ਸੰਦ ਮਿਲੇ, ਜਦੋਂ ਸਿੱਖ ਦੀ ਸੁਰਤ ਸ਼ਬਦ ਦੇ ਨਾਲ ਲੱਗੀ ਹੁੰਦੀ ਹੈ ਉਹ ਇਸੇ ਤਰ੍ਹਾਂ ਹੀ ਉਸ ਦੇ ਵਿੱਚ ਰੱਬ ਦੇ ਵਿੱਚ ਐਬਜ਼ੋਰਬ ਹੁੰਦਾ ਹੈ, ਜਿਵੇਂ ਕਿ ਇੱਕ ਮਿਊਜ਼ੀਸ਼ੀਅਨ ਪੂਰੀ ਤਰ੍ਹਾਂ ਆਪਣੀ ਜਿਹੜੀ ਉਹ ਧੁਨ ਵਜਾ ਰਿਹਾ ਹੁੰਦਾ ਹੈ ਉਸ 'ਚ ਗਵਾਚਿਆ ਹੁੰਦਾ ਹੈ। ਗੁਰੂ ਦਾ ਪਿਆਰਾ ਗੁਰਮੁਖ ਮਨ ਬਚ ਕਰਮ ਇਕੱਤਰ ਪਏ, ਜੇ ਸਾਡੇ ਜੀਵਨ 'ਚ ਮਨ ਬਚਨ ਕਰਮ ਤਿੰਨੋਂ ਹੀ ਇੱਕ ਸਾਰਤਾ ਵਾਲੇ ਹੋਣ, ਤਨ ਤ੍ਰਿਭਵਨ ਗਤ ਗਮਤਾ ਗਿਆਨ ਹੈ। ਫਿਰ ਤਨ ਦੇ ਵਿੱਚ ਤਿੰਨਾਂ ਲੋਕਾਂ ਦਾ ਗਿਆਨ, ਕੁੱਲ ਕਾਸਮੋਸ ਦੀ ਕੌਨਸ਼ੀਅਸਨੈਸ ਆ ਜਾਂਦੀ ਹੈ। ਤੇ ਅਖੀਰ 'ਚ ਭਾਈ ਸਾਹਿਬ ਨੇ ਫਰਮਾਇਆ ਏਕ ਉਹ ਅਨੇਕ ਮੇਕ ਬ੍ਰਹਮ ਵਿਵੇਕ ਟੇਕ, ਕਿ ਉਹ ਸਿੱਖ ਨਿਰੰਕਾਰ ਦੇ ਨਾਲ ਇਕਮਿਕ ਹੋ ਜਾਂਦਾ ਹੈ। ਉਹਦੀ ਸਾਰੀ ਕ੍ਰੀਏਸ਼ਨ ਜਿਹੜੀ ਵਿਵਿਧ ਹੈ, ਡਾਈਵਰਸ ਹੈ, ਉਹ ਉਹਨੂੰ ਇੱਕ ਨਜ਼ਰ ਆਉਂਦੀ ਹੈ। ਸਰੋਤ ਸਰਤਾ ਸਮੁੰਦਰ ਆਤਮ ਸਮਾਨ ਹੈ। ਔਰ ਇਹ ਸਿੱਖ ਦੀ ਗੁਰੂ ਦੇ ਨਾਲ ਮਿਲਣੀ ਇਵੇਂ ਹੀ ਹੈ ਜਿਵੇਂ ਸਰਤਾ ਨਦੀ ਆ ਕੇ ਸਮੁੰਦਰ ਦੇ ਵਿੱਚ ਮਿਲਦੀ ਹੈ ਤੇ ਨਦੀ ਦਾ ਪਾਣੀ ਸਮੁੰਦਰ ਦੇ ਪਾਣੀ 'ਚ ਓਤ-ਪ੍ਰੋਤ ਹੋ ਜਾਂਦਾ ਹੈ। ਇਸੇ ਤਰ੍ਹਾਂ ਮਨ ਬਚਨ ਕਰਮ ਦੇ ਨਾਲ ਗੁਰੂ ਨੂੰ ਸਮਰਪਿਤ ਸਿੱਖ ਨਿਰੰਕਾਰ ਦੇ ਨਾਲ ਇਕਮਿਕ ਹੋ ਜਾਂਦਾ ਜੀ। ਡਾਕਟਰ ਸਾਹਿਬ, ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਡਾਕਟਰ ਸਾਹਿਬ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।